अस्सलाम वालेकुम गाइस, मैं हूं मोहम्मद नईम और तुसीं देख रहे हो मेरा यूट्यूब चैनल पंजाबी व्लॉग 133। उम्मीद करदा कि सब खैरियत नाल होवोगे। अल्लाह पाक तुहानूं सारिਆਂ ਨੂੰ सलामत रखे, खुश रहो, आबाद रहो, हसदे रहो, मुस्कुराते रहो ते अपनी दुआवां 'ਚ ਮੈਨੂੰ याद रखो। ਤੇ ਅੱਜ ਇੱਕ ਬਹੁਤ ਹੀ ਪਿਆਰੇ ਜਿਹੇ ਮੈਸੇਜ ਦੇ ਨਾਲ ਵੀਡੀਓ ਦਾ ਆਗਾਜ਼ ਕਰਨੇ ਕਿ ਉਹ ਕਿਸੇ ਨੇ ਕਿਆ ਖੂਬਸੂਰਤ ਕਲਾਮ ਲਿਖਿਆ ਹੈ ਕਿ ਕਹਿੰਦਾ ਕਿ ਵੀ ਕੋਈ ਇੱਕ ਦਿਨ ਐਸਾ ਹੋਏਗਾ ਕਿ ਜਦੋਂ ਮੇਰੀ ਤੁਹਾਨੂੰ ਕੋਈ ਮਤਲਬ ਪੋਸਟ ਮੇਰੀ ਤਰਫੋਂ ਕੋਈ ਤੁਹਾਨੂੰ ਪੈਗਾਮ ਨਹੀਂ ਮਿਲੇਗਾ ਤੇ ਉਹ ਦਿਨ ਗੁਜ਼ਰਦੇ ਜਾਣਗੇ, ਤੁਹਾਨੂੰ ਇਹ ਲੱਗੇਗਾ ਕਿ ਸ਼ਾਇਦ ਮੈਂ ਮਸਰੂਫ ਹਾਂ ਕਿਤੇ, ਮੈਂ ਆਫਲਾਈਨ ਹਾਂ, ਮੇਰਾ ਤੁਹਾਡੇ ਨਾਲ ਰਾਬਤਾ ਨਹੀਂ ਹੋ ਪਾ ਰਿਹਾ। ਲੇਕਿਨ ਉਹ ਦਿਨ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਏਗਾ ਤੇ ਬਸ ਤੁਹਾਡੇ ਔਰ ਮੇਰੇ ਦਰਮਿਆਨ ਯਾਨੀ ਕਿ ਨਾ ਦੁਆਵਾਂ ਦਾ ਹੀ ਫਾਸਲਾ ਰਹਿ ਜਾਂਦਾ ਹੈ, ਇਹ ਦੁਆਵਾਂ ਦਾ ਹੀ ਵਾਅਦਾ ਰਹਿ ਜਾਂਦਾ ਹੈ। ਤੇ ਜਿਸ ਦਿਨ ਮਤਲਬ ਉਹ ਕਹਿੰਦਾ ਕਿ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਦੇ ਬਾਰੇ ਫਿਰ ਕਹਿੰਦਾ ਕਿ ਵੀ ਮੇਰੇ ਹੱਕ ਅੰਦਰ ਦੁਆ ਜ਼ਰੂਰ ਕਰਨੀ। ਤੇ ਦੁਆ ਹੈ ਮੇਰੀ ਵੀ ਕਿ ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ। ਤੇ ਅੱਜ ਹੈ ਜੀ 10 ਰਮਜ਼ਾਨ ਮੁਬਾਰਕ ਔਰ ਬਹੁਤ ਹੀ ਇਸ ਦਿਨ ਦੇ ਹਵਾਲੇ ਨਾਲ ਬਹੁਤ ਜ਼ਰੂਰੀ ਦੋ ਗੱਲਾਂ ਨੇ ਕਿ ਅਸੀਂ ਕਾਫੀ ਸਾਰੇ ਲੋਕ ਇਹਨਾਂ ਚੀਜ਼ਾਂ ਤੋਂ ਗਾਫਲ ਹਾਂ, ਸਾਨੂੰ ਨਹੀਂ ਪਤਾ ਕਿ ਅੱਜ ਤੇ ਇੱਕ 10 ਰਮਜ਼ਾਨ ਮੁਬਾਰਕ ਸਾਡੇ ਨਬੀ ਪਾਕ ਸੱਲੱਲਾਹੁ अलैहि वसल्लम ਦੀ ਜ਼ੌਜਾ ਮਤਲਬ ਬੀਵੀ ਜਿਹੜੀ ਸਨ ਹਜ਼ਰਤ ਸੈਯਦਾ ਖਦੀਜਤੁਲ ਕੁਬਰਾ, ਉਹਨਾਂ ਦਾ ਵਿਸਾਲ ਸੀ। ਤੇ ਉਹਨਾਂ ਦੇ ਹੱਕ ਅੰਦਰ ਵੀ ਮਤਲਬ ਉਹਨਾਂ ਦੀ ਬਖਸ਼ਣ ਵਾਸਤੇ ਵਸੀਲੇ ਵਾਸਤੇ ਕਾਫੀ ਸਾਰੇ ਲੋਕਾਂ ਨੇ ਇਤਮਾਮ ਕੀਤਾ ਹੋਵੇਗਾ, ਦੁਆ ਖੈਰ ਦਾ ਵੀ। ਜਿਨ੍ਹਾਂ ਨਹੀਂ ਕੀਤਾ ਉਮੀਦ ਕਰਦਾ ਕਿ ਉਹ ਵੀ ਕਰਨ ਔਰ ਆਪਣੀ ਬਖਸ਼ਿਸ਼ ਦਾ ਵੀ ਵਸੀਲਾ ਮੰਗਣ, ਉਹਨਾਂ ਦਾ ਜ਼ਰੀਆ, ਉਹਨਾਂ ਦੇ ਵਸੀਲੇ ਜ਼ਰੀਏ ਆਪਣੀ ਬਖਸ਼ਿਸ਼ ਦੀ ਦੁਆ ਮੰਗਣ। ਔਰ ਦੂਸਰਾ ਹੈ ਕਿ ਅੱਜ ਪਹਿਲਾ ਅਸ਼ਰਾ ਦਾ ਅਖਤਾਮ ਹੋ ਗਿਆ ਰਮਜ਼ਾਨ ਸ਼ਰੀਫ ਦਾ, ਅੱਗੋਂ ਦੂਸਰੇ ਅਸ਼ਰੇ ਸੁਬਾਹ ਸ਼ੁਰੂ ਹੋ ਰਿਹਾ ਤੇ ਅੱਗੋਂ ਸੁਬਾਹ ਜੁਮਅਤੁਲ ਮੁਬਾਰਕ ਵੀ ਹੈ। ਇਹ ਬਬਰਕਤ ਦਿਨ ਆ ਰਿਹਾ, ਉਹਦੇ ਵਾਸਤੇ ਵੀ ਦੁਆਵਾਂ ਕਰਨੀਆਂ ਨੇ। ਤੇ ਪਹਿਲਾ ਅਸ਼ਰੇ ਦੀ ਦੁਆ ਇਹ ਸੀ ਕਿ ਯਾ ਹਯੂ ਯਾ ਕਯੂਮ ਬਿਰਹਮਤਿਕ ਯਾ ਅਸਤਾਗੀਸ, ਮਤਲਬ ਕਿ ਰਹਿਮਤਾਂ ਵਾਲਾ ਅਸ਼ਰਾ। ਤੇ ਅੱਗੋਂ ਦੂਸਰਾ ਅਸ਼ਰਾ ਸ਼ੁਰੂ ਹੋ ਰਿਹਾ, ਉਸ ਦੀ ਦੁਆ ਹੈ ਕਿ ਅਸਤਗਫਿਰੁल्लाह रब्बी मिन कुल्लि ज़ंबिन व अतूबु इलैह। ठीक है जी, अगर वो भैन भाई सुन के तो लाजमी पढ़ लवे। ਤੇ ਬਾਕੀ ਗੱਲ ਇਹ ਕਰ ਰਹੇ ਸਾਂ ਕਿ ਰੋਜ਼ਿਆਂ ਦੇ ਹਵਾਲੇ ਨਾਲ ਕਿ ਸੁਬਾਹ ਜੁਮਅਤੁਲ ਮੁਬਾਰਕ ਵੀ ਹੈ ਔਰ ਦੂਸਰੇ ਅਸ਼ਰੇ ਦਾ ਆਗਾਜ਼ ਵੀ ਹੈ। ਤੇ ਦੁਆ ਹੈ ਮੇਰੀ ਕਿ ਅੱਲਾਹ ਪਾਕ ਇਸ ਬਬਰਕਤ ਮਹੀਨੇ ਦੇ ਸਦਕੇ ਔਰ ਅਸ਼ਰੇ ਦੇ ਸਟਾਰਟਿੰਗ ਦੇ ਹਵਾਲੇ ਨਾਲ ਵੀ ਔਰ ਜੁਮਅਤੁਲ ਮੁਬਾਰਕ ਦੇ ਦਿਨ ਦੇ ਹਵਾਲੇ ਨਾਲ ਵੀ ਮੇਰੀ ਦੁਆ ਹੈ ਕਿ ਅੱਲਾਹ ਪਾਕ ਤਮਾਮ ਮੁਸਲਮਾਨਾਂ ਨੂੰ ਜੋ ਜਿੱਥੇ ਜਿੱਥੇ ਵੀ ਘਰਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਜਿੱਥੇ ਜਿੱਥੇ ਵੀ ਬਿਮਾਰ ਨੇ, ਅੱਲਾਹ ਪਾਕ ਸਭ ਨੂੰ ਸ਼ਿਫਾਏ ਕੁੱਲੀ ਅਤਾ ਫਰਮਾਵੇ। ਜੋ ਮੁਸਲਮਾਨ ਪਰੇਸ਼ਾਨ ਹਾਲ ਨੇ, ਅੱਲਾਹ ਪਾਕ ਉਹਨਾਂ ਨੂੰ ਪਰੇਸ਼ਾਨੀ ਉਹਨਾਂ ਦੀਆਂ ਦੂਰ ਫਰਮਾਵੇ। ਜੋ ਮੁਸ਼ਕਲਾਤ ਦੇ ਵਿੱਚ ਮੁਸ਼ਕਲਾਤ ਦਾ ਸਾਹਮਣਾ ਕਰ ਰਹੇ ਨੇ, ਅੱਲਾਹ ਪਾਕ ਉਹਨਾਂ ਦੀ ਮੁਸ਼ਕਲਾਤਾਂ ਆਸਾਨ ਫਰਮਾਵੇ। ਜੋ ਬੱਚੇ ਬੱਚੀਆਂ ਦੀਨ ਦੁਨੀਆ ਦੀ ਤਲੀਮ ਹਾਸਲ ਕਰ ਰਹੇ ਨੇ, ਅੱਲਾਹ ਪਾਕ ਉਹਨਾਂ ਨੂੰ ਦਿਨ ਦੁਗਣੀ ਰਾਤ ਚੁਗਣੀ ਕਾਮਯਾਬੀ ਕਾਮਰਾਨੀ ਅਤਾ ਫਰਮਾਵੇ। ਅੱਲਾਹ ਪਾਕ ਉਹਨਾਂ ਦੇ ਇਲਮ ਦੇ ਵਿੱਚ ਇਜ਼ਾਫਾ ਫਰਮਾਵੇ। ਅੱਲਾਹ ਪਾਕ ਉਹਨਾਂ ਨੂੰ ਨੇਕ ਬਣਾਵੇ, ਨੇਕ ਸੀਰਤ ਬਣਾਵੇ, ਆਪਣੇ ਵਾਲਿदैन ਦਾ ਫਰਮਾਬਰਦਾਰ ਬਣਾਵੇ ਬੱਚਿਆਂ ਨੂੰ। और जो मुसलमान बे औलाद ने खसूसी तौर पर अल्लाह पाक उन्होंने नेक नूरीना साले औलाद अता फरमावे। और बिलखसूस है कि अगर मेरे को कोई दुआ रह गई है तो अल्लाह पाक वो भी बिन मंगिया जो साढ़े सारे हक अंदर बेहतर अल्लाह पाक को भी अता फरमावे। ते फलस्तीन के हवाले नाल बड़ा दुख लगता, यकीन करो गाइस कि इतना अरसा गुजर चलिया, उन्होंने हजे तक कोई भी साढ़े हुक्मराना की तरफों भी या कोई बाकी इस्लामी मुमालक की तरफों भी कोई वाज़े मैसेज नहीं आ रहा, कोई पैगाम। तो दुआ है कि अल्लाह पाक उन्होंने वास्ते भी कोई गैबाना मदद अता फरमावे। अल्लाह पाक फिर कोई सलाहुद्दीन अयूबी वर्गा को गैरमंद हुक्मरान अता फरमावे। या अल्लाह पाक साढ़े अंदर इतना भी जज्बा पैदा कर दे, सानू इस काबिल बना दे कि असीं चलो अपने भैन भाइयों वास्ते कुछ कर सकीए। बड़ा दिल दुखी होंदा, बहुत अफसोस होंदा है देख के। लेकिन बस बज़ाहिर मुस्लिम असीं हुण इस तो इलावा होर की कर सकने, कुछ भी नहीं कर सकते गाइस। दुआ ही कर सकने हैं क्योंकि कहते हैं कि दुआ जो ना मोमन का बहुत बड़ा हथियार है। तो दुआ असीं करते रहने, अगे भी करने। अज मैं चलो तुहाडे नाल डिस्कस कर लेने, तो तुहाडे नाल मिल के दुआ करने उन्होंने हक अंदर कि अल्लाह पाक फलस्तीन के मजलूम मुसलमानों वास्ते गैबाना मदद अता फरमावे। अल्लाह पाक उन्होंने हक के अंदर बेहतर मामला फरमावे। बहुत दिल दुखी होंदा, मैं तो ना खुद अपने आप को इस तो थोड़ा दूर रखा है, इस तो कि मेरी जो स्टार्टिंग में मसला बनया ना, मेरी तबीयत बहुत खराब होने लग पई सी इस चीज़ ते सोच सोच के। तो मैं यूट्यूब चैनल भी मेरा उस तो बाद ही आगाज़ होया मेरा फलस्तीन वाले मामले के बाद, तो थोड़ा जिहा अपने आप को बिजी रखा है। वरना बहुत दुख होंदा है देख के
ਕਿ ਯਾਰ ਕੀ ਹੋ ਰਿਹਾ, ਕੀ ਕਸੂਰ ਕੀ ਹੈ ਉਹਨਾਂ ਦਾ, ਕੋਈ ਸਮਝ ਨਹੀਂ ਆਉਂਦੀ ਕਿ ਵੀ ਕਿਉਂ ਉਹਨਾਂ ਦੇ ਨਾਲ ਇਸ ਤਰ੍ਹਾਂ ਨਾ ਹੱਕ ਜ਼ੁਲਮ ਹੋ ਰਿਹਾ। ਪਰ ਦੁਆ ਹੈ ਕਿ ਅੱਲਾਹ ਪਾਕ ਬਿਹਤਰੀ ਦਾ ਮਾਮਲਾ ਫਰਮਾਵੇ ਔਰ ਉਹਨਾਂ ਨੂੰ ਵੀ ਅੱਲਾਹ ਪਾਕ ਹਦਾਇਤ ਤਾ ਫਰਮਾਵੇ ਜਿਹੜੇ ਜ਼ੁਲਮ ਕਰ ਰਹੇ ਨੇ, ਜਾਂ ਫਿਰ ਅੱਲਾਹ ਪਾਕ ਗੈਰਤ ਤਾ ਫਰਮਾ ਦੇਵੇ ਉਹਨਾਂ ਮੁਸਲਮਾਨ ਹੁਕਮਰਾਨਾਂ ਨੂੰ ਜਿਹੜੇ ਬੈਠ ਕੇ ਦੇਖ ਰਹੇ ਨੇ ਔਰ ਕੋਈ ਵਾਜ਼ੇ ਇਕਦਾਮ ਨਹੀਂ ਕਰ ਰਹੇ। ਤੇ ਬਸ ਅੱਜ ਮੈਂ ਇਤਨੀ ਮੁਖਤਸਰੀ ਵੀਡੀਓ ਬਣਾਵਾਂਗਾ, ज़्यादा लंबी वीडियो नहीं करांगा। ਤੇ उम्मीद करदा कि ਤੁਹਾਨੂੰ मेरी वीडियो अच्छी लगी होगी। वीडियो अच्छी लगी हो तो लाइक कर दिया करो, दोस्तों में शेयर कर दिया करो, प्यारा जिहा कमेंट्स कर दिया करो। अगर मेरे चैनल ते वीडियो पहली बारी देख रहे होंदे हो तो चैनल ਨੂੰ सब्सक्राइब कर दिया करो और ਨਾਲ ਘੰਟੀ ਦੇ ਬਟਨ ਲੱਗੇ ਹੋਏ ਉਹਨੂੰ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਆ ਕਰੋ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਜਾਵੇ। ਮਿਲਦੇ ਹਾਂ ਫਿਰ ਨੈਕਸਟ ਕਿਸੇ ਅੱਛੀ ਵੀਡੀਓ ਨਾਲ, ਤਬ ਤੱਕ अपना ख्याल रखो। अल्लाह हाफिज़।